ਜਿੰਨੇ ਵੀ ਇੱਥੇ ਲੋਕ ਇਕੱਠੇ ਹੋਏ ਅੱਜ ਦੀ ਕਾਲ ਸੀ ਸਾਡੀ 16 ਤਰੀਕ ਦੀ, ਇਹ ਸਿਰਫ ਔਰ ਸਿਰਫ ਇੱਕ ਹੀ ਗੱਲ ਸੀਗੀ ਕਿ ਏਜੰਟਾਂ ਦੇ ਖਿਲਾਫ ਸਾਡਾ ਅੱਜ ਦਾ ਇਕੱਠ ਆ। ਚੰਡੀਗੜ੍ਹ ਸਪੈਸ਼ਲ, ਉਹ ਵੀ ਹੈ ਵੀ ਚੰਡੀਗੜ੍ਹ ਵਾਸਤੇ। ਛੋਟੇ ਛੋਟੇ ਆਫਿਸ ਨੇ, ਉੱਥੇ ਇਹਨਾਂ ਨੇ ਦਫ਼ਤਰ ਕਰੇ, ਉੱਥੇ ਕਰੋੜਾਂ ਦੀ ਠੱਗੀ ਮਾਰ ਚੁੱਕੇ ਨੇ। ਲੇਕਿਨ ਮੈਨੂੰ ਜਿੰਨਾ ਕੁ ਨਾਮ ਪਤਾ ਹੈ, ਇੱਕ ਡੇਵਿਡ ਅਰੋੜਾ ਕਰਕੇ ਬੰਦਾ ਹੈ, ਹਰਮਨ ਕਰਕੇ ਆ, ਹੋਰ ਇਹੋ ਜਿਹੇ ਕਈ ਨੇ, ਮੈਨੂੰ ਨਾਮ ਵੀ ਨਹੀਂ ਉਹਨਾਂ ਦਾ ਪਤਾ। ਇੰਨੀ ਕਿ ਵੱਡੇ ਲੈਵਲ ਤੇ ਠੱਗੀ ਕਰ ਚੁੱਕੇ ਨੇ ਉਹ ਕਿ ਪੈਸਿਆਂ ਦੀ ਗਿਣਤੀ ਦਾ ਹਿਸਾਬ ਨਹੀਂ ਗਾ ਕੋਈ, ਕਰੋੜਾਂ ਦੇ ਵਿੱਚ ਲੰਘ ਚੁੱਕੇ ਗਾਂ ਨੂੰ। ਵੱਖ-ਵੱਖ ਏਜੰਟਾਂ ਦੇ ਬੰਦੇ ਇਕੱਠੇ ਹੋਏ ਆ, ਚਾਹੇ ਉਹ ਮੋਹਾਲੀ ਦੇ ਹੋਣ, ਚਾਹੇ ਉਹ ਚੰਡੀਗੜ੍ਹ ਦੇ ਹੋਣ। ਵੱਖ-ਵੱਖ ਏਜੰਟਾਂ ਦੇ ਕਲਾਇੰਟ ਨੇ, ਜਿਨ੍ਹਾਂ ਨਾਲ ਕਿਸੇ ਨਾਲ 5 ਲੱਖ ਦੀ ਠੱਗੀ ਹੋਈ, ਕਿਸੇ ਨਾਲ 10 ਦੀ ਹੋਈ, ਕਿਸੇ ਨਾਲ 20 ਦੀ ਵੀ ਹੋਈ ਹੈ। ਮੇਰੀਆਂ ਜਿੰਨੀਆਂ ਵੀਡੀਓ ਨੇ, ਹਰ ਵੀਡੀਓ 'ਚ ਮੈਂ ਬੇਨਤੀ ਕਰਦਾ ਵੀ ਚੰਡੀਗੜ੍ਹ ਪ੍ਰਸ਼ਾਸਨ ਇਹਨਾਂ ਦੇ ਉੱਤੇ ਨਕੇਲ ਕੱਸੇ, ਇਹਨਾਂ ਨੂੰ ਨੱਥ ਐਸੀ ਪਾਵੇ ਕਿ ਇਹ ਗਾਂ ਨਾ ਵੱਧ ਸਕਣ। ਜਿਨ੍ਹਾਂ ਦਾ ਪੈਸਾ ਆਇਆ ਉਹਨਾਂ ਦਾ ਪੈਸਾ ਤੇ ਮੋੜਨ। ਗਾਂ ਠੱਗੀ ਮਾਰਨ ਦੀ ਸਵਾਲ ਤੇ ਬਾਅਦ 'ਚੋਂ ਪੈਦਾ ਹੁੰਦਾ, ਲੇਕਿਨ ਜਿਨ੍ਹਾਂ ਦਾ ਪੈਸਾ ਆਇਆ ਹੋਇਆ ਹੈ ਉਹਨਾਂ ਨੂੰ ਧਮਕਾਉਂਦੇ ਆ, ਧਮਕੀਆਂ ਲਾਉਂਦੇ ਆ, ਧੱਕਾ ਕਰਦੇ ਆ, ਬਾਉਂਸਰ ਰੱਖ ਕੇ ਉਹਨਾਂ ਨਾਲ ਧੱਕੇ ਨਾਲ ਸਾਈਨ ਕਰਾਉਂਦੇ ਆ, ਲੀਗਲੀ ਲਿਖਵਾ ਕੇ ਵੀ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਸਾਡੇ ਦਫ਼ਤਰ ਨਾਲ, ਅਸੀਂ ਤੁਹਾਡੇ ਪੈਸੇ ਮੋੜ ਚੁੱਕੇ ਆ। ਇੱਕ ਵੀਰ ਆਇਆ ਹੋਇਆ, ਉਹਦੇ ਨਾਲ ਇਦਾਂ ਹੀ ਧੱਕਾ ਹੋਇਆ। ਜਿੰਨੇ ਵੀ ਏਜੰਟਾਂ ਦੇ ਚੁੰਗਲ 'ਚ ਫਸਦੇ ਆ, ਇਹ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਫਸਦੇ ਆ ਜਾਂ ਕੋਈ ਹੋਰ ਰੈਫਰੈਂਸ ਨੂੰ ਲੈ ਕੇ ਹੋ ਜਾਂਦੀ ਕੋਈ ਗੱਲ? ਦੇਖੋ, ਹੈ ਤਾਂ ਕਾਰਨ ਤੇ ਸੋਸ਼ਲ ਮੀਡੀਆ ਹੀ ਹੈ। ਰੈਫਰੈਂਸ ਦੇ ਆਧਾਰ ਤੇ ਅੱਜ ਕੱਲ੍ਹ ਕੋਈ ਨਹੀਂ ਫਸਦਾ ਪਿਆ, ਕਿਉਂਕਿ ਕੋਈ ਦੱਸਣਾ ਹੀ ਨਹੀਂ ਚਾਹੁੰਦਾ। ਸਾਡੇ ਨੌਜਵਾਨਾਂ 'ਚ ਸਭ ਤੋਂ ਵੱਡੀ ਇਹੀ ਕਮੀ ਹੈ ਕਿ ਦੱਸਣਾ ਹੀ ਨਹੀਂ ਚਾਹੁੰਦੇ। ਉਹ ਇੱਕ ਦੂਜੇ ਨੂੰ ਦੱਸਦੇ ਹੀ ਨਹੀਂ ਹੈਗੇ ਕਿ ਅਸੀਂ ਬਾਹਰ ਚੱਲੇ ਆ। ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵੇਖ ਲੈਂਦੇ ਆ ਵੀ ਆਹ ਬੰਦਾ ਏਜੰਟ ਵਧੀਆ, ਚਲੋ ਜੀ ਪਹੁੰਚ ਜਾਓ ਉਹਦੇ ਕੋਲ। ਜਿਹੜੇ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ, ਕੋਈ ਨਿੱਜੀ ਮਫਾਦ ਨਹੀਂ ਤੁਹਾਡਾ ਇਹਦੇ 'ਚ? ਨਹੀਂ, ਮੇਰਾ ਕੋਈ ਨਿੱਜੀ ਵਿਵਾਦ ਨਹੀਂ, ਮੇਰਾ ਕਿਸੇ ਏਜੰਟ ਨਾਲ ਨਿੱਜੀ ਪਰਸਨ ਕੋਈ ਵਿਰੋਧ ਨਹੀਂ। ਮੈਂ ਕਿਸੇ ਦਾ ਪਰਸਨਲੀ ਕਿਸੇ ਦਾ ਵਿਰੋਧ ਨਹੀਂ ਕਰਦਾ, ਕਿਸੇ ਨੂੰ ਗਾਲ ਨਹੀਂ ਕੱਢਦਾ, ਕਿਸੇ ਨਾਲ ਮਾੜਾ ਸ਼ਬਦ ਨਹੀਂ ਬੋਲਦਾ। ਮੇਰੀ ਇੱਕੋ ਹੀ ਗੱਲ ਹੈ ਸਿਰਫ ਵੀ ਤੂੰ ਇਹਦੇ ਪੈਸੇ ਲਏ ਆ, ਇਹਦੇ ਪੈਸੇ ਮੋੜ ਦੇ, ਤੇਰਾ ਮੇਰਾ ਕੋਈ ਰੌਲਾ ਹੀ ਨਹੀਂ। ਜੇ ਤੂੰ ਬਦਮਾਸ਼ੀ ਕਰੇਗਾ, ਬਦਮਾਸ਼ ਬਣੇਗਾ, ਫਿਰ ਅੱਗੇ ਤੈਨੂੰ ਡਬਲ ਹੋ ਕੇ ਟੱਕਰਾਂਗੇ। ਇਹ ਕੋਈ ਵਹਿਮ, ਬੜਿਆਂ ਦੇ ਵਹਿਮ ਆ। ਚੰਡੀਗੜ੍ਹ ਸਾਡੇ ਨਾਲ ਹੋਇਆ ਇਹ ਕੰਮ, ਸਾਨੂੰ ਵੈਪਨ ਵਿਖਾਉਂਦੇ ਸਨ। ਉਹ ਮੈਂ ਕਿਹਾ ਤੂੰ ਆਹ ਵੈਪਨ ਇਹਨੂੰ ਜੇਬ 'ਚ ਰੱਖ, ਆਪਣੇ ਵੈਪਨਾਂ ਨੂੰ, ਤੇਰੇ ਕੋਲ 2 ਨੇ, ਮੇਰੇ ਕੋਲ 10 ਨੇ ਨਾਲ ਮੇਰੇ। ਮੈਨੂੰ ਆਫਰਾਂ ਆਉਂਦੀਆਂ ਨੇ, ਮੈਂ ਨਹੀਂ ਮੰਨਦਾ, ਮੈਂ ਨਹੀਂ ਲੈਂਦਾ ਪੈਸੇ। ਮੈਂ ਠੋਕ ਕੇ ਕਹਿਣਾ ਇਹ ਗੱਲ ਵੀ ਨਹੀਂ ਲੈਂਦਾ ਮੈਂ ਪੈਸੇ। ਮੈਂ ਸਿੱਧਾ ਜਵਾਬ ਦਿੰਦਾ ਬਈ ਤੂੰ ਮੈਨੂੰ ਜਿਹੜੇ ਦੇਣੇ ਉਹਨੂੰ ਦੇ ਦੇ, ਜਿਹੜਾ 50,000 ਮੈਨੂੰ ਦੇਣ ਨੂੰ ਫਿਰ ਰਿਹਾ ਤੂੰ ਇਹਨੂੰ ਦੇ ਕੇ ਤਾਂ ਕੰਮ ਨਿਬੇੜ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਲੰਬੇ ਸਮੇਂ ਦੇ ਦਰਮਿਆਨ ਚੰਡੀਗੜ੍ਹ ਮੋਹਾਲੀ ਦੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਨਾਮੀ ਟਰੈਵਲ ਏਜੰਟ ਨੇ, ਉਹਨਾਂ ਦੇ ਵੱਲੋਂ ਆਮ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਲੱਖਾਂ ਰੁਪਏ ਦੀ ਲੁੱਟ ਖਸੁੱਟ ਤੋਂ ਬਾਅਦ ਵੀ ਜਿਹੜੇ ਆਮ ਲੋਕ ਹੈ ਉਹ ਵੀ ਕਿਤੇ ਨਾ ਕਿਤੇ ਜਿਹੜੇ ਖੱਜਲ ਖੁਆਰ ਹੁੰਦੇ। ਤਾਂ ਇਸੇ ਨੂੰ ਲੈ ਕੇ ਦੇਖ ਸਕਦੇ ਹੋ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਅੱਜ ਵੱਡਾ ਇਕੱਠ ਹੋਇਆ ਹੈ, ਤਾਂ ਪ੍ਰਦਰਸ਼ਨ ਹੋ ਰਿਹਾ। ਤਾਂ ਇਸੇ ਨੂੰ ਲੈ ਕੇ ਜਿਹੜੀਆਂ ਜ਼ਿੰਮੇਵਾਰੀਆਂ ਪ੍ਰਸ਼ਾਸਨ ਦੀਆਂ ਬਣਦੀਆਂ ਨੇ, ਉਹਨਾਂ ਜ਼ਿੰਮੇਵਾਰੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਇਸੇ ਨੂੰ ਲੈ ਕੇ ਤਮਾਮ ਸਾਰੇ ਜਿਹੜੇ ਲੋਕ ਇਕੱਤਰ ਹੁੰਦੇ ਹੋਏ ਨਜ਼ਰ ਆ ਰਹੇ। ਤਾਂ ਦੇਖ ਸਕਦੇ ਹੋ ਕਿ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ। ਤਾਂ ਦੂਜੇ ਪਾਸੇ ਜਿਹੜੇ ਇਨਸਾਫ ਪਸੰਦ ਲੋਕ ਨੇ, ਉਹਨਾਂ ਦੇ ਵੱਲੋਂ ਜਿਹੜਾ ਹਾਂ ਦਾ ਨਾਅਰਾ ਮਾਰਿਆ ਜਾਂਦਾ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਸਫਲਤਾ ਹਾਸਲ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਤਾਂ ਇਸੇ ਨੂੰ ਲੈ ਕੇ ਜਿਹੜੇ ਤਮਾਮ ਸਾਰੇ ਸਵਾਲ ਆ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤਾਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲੰਬੇ ਸਮੇਂ ਤੋਂ ਡਟੀਆਂ ਹੋਈਆਂ ਨੇ, ਜਾਂ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਤਾਂ ਟਰੈਵਲ ਏਜੰਟਾਂ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਇਸ ਨੂੰ ਲੈ ਕੇ ਇੱਕ ਵੱਡਾ ਸਮੂਹ ਇਹਨਾਂ ਲੋਕਾਂ ਦਾ ਜੁੜਿਆ ਹੋਇਆ। ਗੱਲਬਾਤ ਕਰਦੇ ਬਾਈ ਮਨਿੰਦਰ ਹੋਣੀ ਹੈ। ਬਾਈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿੰਨੇ ਵੀ ਲੋਕਾਂ ਦਾ ਇੱਕ ਸਮੂਹ ਇਕੱਠਾ ਹੋਇਆ ਹੈ, ਸਾਰੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਜੀ? ਬਿਲਕੁਲ ਜੀ, ਜਿੰਨੇ ਵੀ ਇੱਥੇ ਲੋਕ ਇਕੱਠੇ ਹੋਏ ਅੱਜ ਦੀ ਕਾਲ ਸੀ ਸਾਡੀ 16 ਤਰੀਕ ਦੀ, ਇਹ ਸਿਰਫ ਔਰ ਸਿਰਫ ਇੱਕ ਹੀ ਗੱਲ ਸੀਗੀ ਕਿ ਏਜੰਟਾਂ ਦੇ ਖਿਲਾਫ ਸਾਡਾ ਅੱਜ ਦਾ ਇਕੱਠ ਆ।
ਚੰਡੀਗੜ੍ਹ ਸਪੈਸ਼ਲ ਉਹ ਵੀ ਹੈ ਵੀ ਚੰਡੀਗੜ੍ਹ ਵਾਸਤੇ, ਕਿਉਂਕਿ ਪੰਜਾਬ ਦਾ ਜਿਹੜਾ ਮੋਹਾਲੀ ਦਾ ਸਿਸਟਮ ਆ, ਪ੍ਰਸ਼ਾਸਨ ਇੱਥੇ ਮੋਹਾਲੀ ਦਾ ਸੁਣਦਾ ਸਾਡੀ। ਅਸੀਂ ਜੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ, ਐਸਐਸਪੀ ਸਾਹਿਬ ਮੋਹਾਲੀ ਨੂੰ ਬੇਨਤੀ ਕਰਦੇ ਆ, ਤੇ ਉਹ ਸਾਡੀ ਮਦਦ ਕਰਦੇ ਆ, ਸਾਡੀ ਗੱਲ ਨੂੰ ਸੁਣਦੇ ਆ। ਸਾਨੂੰ ਉਹਨੇ ਜੀਓ ਅਫਸਰ ਇੱਕ ਡਿਪਟੀ ਸਾਹਿਬ ਵੀ ਦਿੱਤੇ ਹੋਏ ਆ ਵੀ ਆਹ ਕੰਮ ਤੁਹਾਡਾ ਕਰਕੇ ਦੇਣਗੇ। ਕਿਸੇ ਏਜੰਟ ਨੇ ਜੇ ਕਿਸੇ ਵੀਰ ਦਾ ਪੈਸਾ ਮਾਰਿਆ ਹੈ, ਇਹ ਤੁਹਾਡੀ ਮਦਦ ਕਰਨਗੇ, ਤੁਸੀਂ ਲੀਗਲੀ ਇਹਨਾਂ ਦੇ ਨਾਲ ਚੱਲੋ ਇਹਨਾਂ ਦੇ ਨਾਲ। ਲੇਕਿਨ ਜਦੋਂ ਇਹੀ ਗੱਲ ਚੰਡੀਗੜ੍ਹ ਦੀ ਕਰਦੇ ਆ, ਚੰਡੀਗੜ੍ਹ ਦਾ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ। ਚੰਡੀਗੜ੍ਹ ਦਾ ਪ੍ਰਸ਼ਾਸਨ ਉਲਟਾ ਉਹਨਾਂ ਦੀ ਮਦਦ ਕਰਦਾ, ਉਹਨਾਂ ਦੀ ਮਦਦ ਕਰਕੇ ਸਾਡੇ ਉੱਤੇ ਪਰਚੇ ਦਰਜ ਕਰਨ ਦੀ ਕੋਸ਼ਿਸ਼ ਕਰਦਾ। ਇਹ ਜਿਹੜੇ ਜਿੰਨੇ ਵੀ ਲੋਕ ਤੁਹਾਡੇ ਨਾਲ ਇੱਥੇ ਜਿਨ੍ਹਾਂ ਨੇ ਸੰਪਰਕ ਕੀਤਾ ਜਾਂ ਇਸ ਇਕੱਠ ਦੇ ਵਿੱਚ ਜੁੜੇ ਹੋਏ ਆ, ਇਹ ਕਿਹੜੇ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਆ? ਕਿਹੜੇ ਉਹ ਟਰੈਵਲ ਏਜੰਟ ਨੇ ਜਿਨ੍ਹਾਂ ਦਾ ਬਹੁਤ ਵੱਡਾ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਨਾਮ ਬਣਿਆ? ਵੇਖੋ ਏਜੰਟਾਂ ਦਾ ਤੇ ਚੰਡੀਗੜ੍ਹ ਦੇ ਵਿੱਚ ਇੰਨਾ ਕੁ ਸਿਸਟਮ ਆ ਕਿ ਛੋਟੇ ਦਫ਼ਤਰਾਂ ਦੇ ਵਿੱਚ ਇਹਨਾਂ ਨੇ ਛੋਟੇ ਆਫਿਸ ਨੇ, ਉੱਥੇ ਇਹਨਾਂ ਨੇ ਦਫ਼ਤਰ ਕਰੇ, ਉੱਥੇ ਕਰੋੜਾਂ ਦੀ ਠੱਗੀ ਮਾਰ ਚੁੱਕੇ ਨੇ। ਲੇਕਿਨ ਮੈਨੂੰ ਜਿੰਨਾ ਕੁ ਨਾਮ ਪਤਾ ਹੈ, ਇੱਕ ਡੇਵਿਡ ਅਰੋੜਾ ਕਰਕੇ ਬੰਦਾ ਹੈ, ਹਰਮਨ ਕਰਕੇ ਆ, ਹੋਰ ਇਹੋ ਜਿਹੇ ਕਈ ਨੇ, ਮੈਨੂੰ ਨਾਮ ਵੀ ਨਹੀਂ ਉਹਨਾਂ ਦਾ ਪਤਾ, ਵੀ ਇੰਨੀ ਕਿ ਵੱਡੇ ਲੈਵਲ ਤੇ ਠੱਗੀ ਕਰ ਚੁੱਕੇ ਨੇ ਉਹ ਕਿ ਪੈਸਿਆਂ ਦੀ ਗਿਣਤੀ ਦਾ ਹਿਸਾਬ ਨਹੀਂਗਾ ਕੋਈ। ਕਰੋੜਾਂ ਦੇ ਵਿੱਚ ਲੰਘ ਚੁੱਕੇ ਗਾਂ ਨੂੰ, 100 ਕਰੋੜ ਨੂੰ ਟੱਪ ਚੁੱਕੇ ਆ ਉਹ ਲੋਕ। ਜਿੰਨੇ ਮੇਰੇ ਕੋਲ ਅੱਜ ਇਕੱਠੇ ਹੋਏ ਆ, ਵੱਖ-ਵੱਖ ਏਜੰਟਾਂ ਦੇ ਬੰਦੇ ਇਕੱਠੇ ਹੋਏ ਆ, ਚਾਹੇ ਉਹ ਮੋਹਾਲੀ ਦੇ ਹੋਣ, ਚਾਹੇ ਉਹ ਚੰਡੀਗੜ੍ਹ ਦੇ ਹੋਣ। ਵੱਖ-ਵੱਖ ਏਜੰਟਾਂ ਦੇ ਕਲਾਇੰਟ ਨੇ, ਜਿਨ੍ਹਾਂ ਨਾਲ ਕਿਸੇ ਨਾਲ 5 ਲੱਖ ਦੀ ਠੱਗੀ ਹੋਈ, ਕਿਸੇ ਨਾਲ 10 ਦੀ ਹੋਈ, ਕਿਸੇ ਨਾਲ 20 ਦੀ ਵੀ ਹੋਈ ਹੈ। ਠੀਕ ਹੈ ਜੀ, ਮਤਲਬ ਠੱਗੀ ਦਾ ਸ਼ਿਕਾਰ ਹੋਏ ਲੋਕ ਹੀ ਅੱਜ ਆਏ ਇੱਥੇ, ਕਿਉਂਕਿ ਸਪੈਸ਼ਲ ਸਾਡਾ ਮੋਟਿਵ ਹੀ ਇਹ ਸੀਗਾ ਕਿ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋਏ ਆ ਉਹ ਸਾਡੇ ਕੋਲ ਆਉਣ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਕਿਉਂਕਿ ਸਾਨੂੰ ਮੋਹਾਲੀ ਤੋਂ ਇੰਨਾ ਉਹ ਨਹੀਂਗਾ ਜਿੰਨਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਸੀਂ ਹਮੇਸ਼ਾ ਹੀ ਬੇਨਤੀ ਕਰਦੇ ਆਏ ਆ। ਮੇਰੀਆਂ ਜਿੰਨੀਆਂ ਵੀਡੀਓ ਨੇ, ਹਰ ਵੀਡੀਓ 'ਚ ਮੈਂ ਬੇਨਤੀ ਕਰਦਾ ਵੀ ਚੰਡੀਗੜ੍ਹ ਪ੍ਰਸ਼ਾਸਨ ਇਹਨਾਂ ਦੇ ਉੱਤੇ ਨਕੇਲ ਕੱਸੇ, ਇਹਨਾਂ ਨੂੰ ਨੱਥ ਐਸੀ ਪਾਵੇ ਕਿ ਇਹ ਗਾਂ ਨਾ ਵੱਧ ਸਕਣ। ਜਿਨ੍ਹਾਂ ਦਾ ਪੈਸਾ ਆਇਆ ਉਹਨਾਂ ਦਾ ਪੈਸਾ ਤੇ ਮੋੜਨ। ਗਾਂ ਠੱਗੀ ਮਾਰਨ ਦੀ ਸਵਾਲ ਤੇ ਬਾਅਦ 'ਚੋਂ ਪੈਦਾ ਹੁੰਦਾ, ਲੇਕਿਨ ਜਿਨ੍ਹਾਂ ਦਾ ਪੈਸਾ ਆਇਆ ਹੋਇਆ ਉਹਨਾਂ ਨੂੰ ਧਮਕਾਉਂਦੇ ਆ, ਧਮਕੀਆਂ ਲਾਉਂਦੇ ਆ, ਧੱਕਾ ਕਰਦੇ ਆ, ਬਾਉਂਸਰ ਰੱਖ ਕੇ ਉਹਨਾਂ ਨਾਲ ਧੱਕੇ ਨਾਲ ਸਾਈਨ ਕਰਾਉਂਦੇ ਆ, ਲੀਗਲੀ ਲਿਖਵਾ ਕੇ ਵੀ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਸਾਡੇ ਦਫ਼ਤਰ ਨਾਲ, ਅਸੀਂ ਤੁਹਾਡੇ ਪੈਸੇ ਮੋੜ ਚੁੱਕੇ ਆ। ਇੱਕ ਵੀਰ ਆਇਆ ਹੋਇਆ, ਉਹਦੇ ਨਾਲ ਇਦਾਂ ਹੀ ਧੱਕਾ ਹੋਇਆ। ਇਹ ਜਿੰਨੇ ਵੀ ਏਜੰਟਾਂ ਦੇ ਚੁੰਗਲ 'ਚ ਫਸਦੇ ਆ, ਇਹ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਫਸਦੇ ਆ ਜਾਂ ਕੋਈ ਹੋਰ ਰੈਫਰੈਂਸ ਨੂੰ ਲੈ ਕੇ ਹੋ ਜਾਂਦੀ ਕੋਈ ਗੱਲ? ਦੇਖੋ, ਹੈ ਤਾਂ ਕਾਰਨ ਤੇ ਸੋਸ਼ਲ ਮੀਡੀਆ ਹੀ ਹੈ। ਰੈਫਰੈਂਸ ਦੇ ਆਧਾਰ ਤੇ ਅੱਜ ਕੱਲ੍ਹ ਕੋਈ ਨਹੀਂ ਫਸਦਾ ਪਿਆ, ਕਿਉਂਕਿ ਕੋਈ ਦੱਸਣਾ ਹੀ ਨਹੀਂ ਚਾਹੁੰਦਾ। ਸਾਡੇ ਨੌਜਵਾਨਾਂ 'ਚ ਸਭ ਤੋਂ ਵੱਡੀ ਇਹੀ ਕਮੀ ਹੈ ਕਿ ਦੱਸਣਾ ਹੀ ਨਹੀਂ ਚਾਹੁੰਦੇ। ਉਹ ਇੱਕ ਦੂਜੇ ਨੂੰ ਦੱਸਦੇ ਹੀ ਨਹੀਂ ਹੈਗੇ ਕਿ ਅਸੀਂ ਬਾਹਰ ਚੱਲੇ ਆ, ਮਦਦ ਹੀ ਨਹੀਂ ਲੈਂਦੇ। ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵੇਖ ਲੈਂਦੇ ਆ ਵੀ ਆਹ ਬੰਦਾ ਏਜੰਟ ਵਧੀਆ, ਚਲੋ ਜੀ ਪਹੁੰਚ ਜਾਓ ਉਹਦੇ ਕੋਲ, ਬਹਿ ਜਾਓ ਉਹਦੇ ਕੋਲ ਜਾ ਕੇ, ਉਹਨਾਂ ਨੂੰ ਪੈਸੇ ਫੜਾਉਂਦੇ ਆ। ਕਿਉਂਕਿ ਸਾਡੇ ਨੌਜਵਾਨ ਏਡੇ ਤੇਜ਼ ਨਹੀਂ ਹੈਗੇ, ਪੜ੍ਹੇ ਲਿਖੇ ਜ਼ਰੂਰ ਨੇ, ਇੰਨੇ ਤੇਜ਼ ਨਹੀਂ ਹੈਗੇ, ਹੈ ਭੋਲੇ ਹੀ ਕਿਤੇ ਨਾ ਕਿਤੇ। ਇੱਕ ਪਾਸੇ ਤੇ ਨਾ ਨੌਜਵਾਨਾਂ ਦਾ ਇਹ ਖਦਸ਼ਾ ਹੁੰਦਾ ਯਾਰ ਇੱਥੇ ਪੰਜਾਬ ਦੀ ਧਰਤੀ ਤੇ ਕੰਮ ਨਹੀਂ ਹੈਗਾ ਤੇ ਅਸੀਂ ਕੰਮ ਦੀ ਭਾਲ ਦੇ ਵਿੱਚ ਹੋਰਨਾਂ ਦੇਸ਼ਾਂ ਦੇ ਵਿੱਚ ਚੱਲੇ ਉੱਥੇ ਜਾ ਕੇ ਕੰਮ ਕਰਾਂਗੇ। ਜਿੰਨੀ ਕੁ ਰਾਸ ਪੂੰਜੀ ਜਾਂ ਕੋਈ ਜ਼ਮੀਨ ਜਾਇਦਾਦ ਹੁੰਦੀ ਉਹਨੂੰ ਵੇਚ ਵੱਟ ਕੇ ਜਦੋਂ ਲੱਖਾਂ ਰੁਪਈਆ ਏਜੰਟਾਂ ਨੂੰ ਦੇ ਬੈਂਦੇ ਆ ਤੇ ਫਿਰ ਉਸ ਤੋਂ ਬਾਅਦ ਲੱਗਦਾ ਨਹੀਂ ਕਿ ਪਹਿਲਾਂ ਦੇ ਨਾਲੋਂ ਵੀ ਵੱਡੀ ਮੁਸੀਬਤ 'ਚ ਫਸ ਗਏ। ਵੇਖੋ, ਮੈਂ ਹੁਣੀ ਕਹਿ ਕੇ ਹਟਿਆ ਇੱਕ ਗੱਲ ਕਿ ਨੌਜਵਾਨਾਂ ਨਾਲ ਧੋਖਾ ਹੀ ਹੁੰਦਾ ਪਿਆ, ਹਰ ਜਗ੍ਹਾ ਧੋਖਾ ਹੁੰਦਾ ਪਿਆ। ਸਰਕਾਰਾਂ ਵੱਲੋਂ ਲਾ ਲਓ, ਚਾਹੇ ਛੋਟੇ ਲੈਵਲ ਤੇ ਲਾ ਲਓ, ਚਾਹੇ ਏਜੰਟਾਂ ਵੱਲੋਂ ਲਾ ਲਓ। ਜਿਹੜਾ ਉਹਨਾਂ ਨੇ ਮਿਹਨਤਾਂ ਕੀਤੀਆਂ ਹੋਈਆਂ, ਜਿਹੜੇ ਨੌਜਵਾਨ ਪੜ੍ਹਦੇ ਪਏ ਆ, ਕੋਈ ਡਿਗਰੀ ਕਰ ਲਈ, ਕਿਸੇ ਪੇਪਰ ਦੀ ਤਿਆਰੀ ਕਰ ਲਈ, ਜਦੋਂ ਪੇਪਰ ਦੇਣ ਦੀ ਤਿਆਰੀ ਕਰ ਲੈਂਦੇ ਆ, ਫਾਰਮ ਭਰੇ ਜਾਂਦੇ ਆ ਜਾਂ ਪੇਪਰ ਦੇ ਆਉਂਦੇ ਆ, ਉਹ ਪੇਪਰ ਰੱਦ ਹੋ ਜਾਂਦੇ ਆ। ਹੁਣ ਪਿੱਛੇ ITI ਦਾ ਕੋਈ ਪੇਪਰ ਰੱਦ ਹੋਇਆ, ਉਸ ਤੋਂ ਪਹਿਲਾਂ ਕੋਈ ਐਸਟੈਟ ਕੋਈ ਪੇਪਰ ਰੱਦ ਹੋਇਆ ਸੀਗਾ। ਮਤਲਬ ਹਰ ਜਗ੍ਹਾ ਜਾ ਕੇ ਉਹਨਾਂ ਨੂੰ ਹੀ ਧੋਖਾ ਖਾਣਾ ਪੈਂਦਾ। ਨੌਜਵਾਨ ਕਿੰਨੇ ਸੀਗੇ ਆਰਮੀ ਦੇ ਵਿੱਚ, ਕਿੰਨੇ ਸ਼ੌਕੀਨ ਮੁੰਡੇ ਸੀਗੇ ਹਰਿਆਣੇ ਪੰਜਾਬ ਦੇ ਆਰਮੀ 'ਚ ਭਰਤੀ ਹੋਣਾ ਚਾਹੁੰਦੇ ਸੀਗੇ। ਜਦੋਂ ਦੇ 4 ਸਾਲ ਮੋਦੀ ਨੇ ਅਗਨੀਵੀਰ ਦਾ ਕੀਤਾ, ਮੁੰਡਿਆਂ ਦਾ ਮੋਹ ਟੁੱਟ ਗਿਆ, ਨਹੀਂ ਭਰਤੀ ਹੋਣਾ ਚਾਹੁੰਦੇ ਉਹ। ਠੀਕ ਹੈ ਨਾ, ਉਹ ਹਮੇਸ਼ਾ ਉਹ ਹੋ ਤੇ ਧੋਖਾ ਹੀ ਰਿਹਾ ਨਾ ਉਹਨਾਂ ਨਾਲ, ਚਾਹੇ ਉਹ ਏਜੰਟਾਂ ਵੱਲੋਂ ਹੋ ਰਿਹਾ, ਸਰਕਾਰਾਂ ਵੱਲੋਂ ਹੋ ਰਿਹਾ। ਸਰਕਾਰਾਂ ਜਦੋਂ ਉਹਨਾਂ ਨੂੰ ਨਹੀਂ ਗੱਲ ਨਾਲ ਲਾ ਰਹੀਆਂ, ਚਾਹੇ ਉਹ ਸੂਬਾ ਦੀ ਹੋਣ ਚਾਹੇ ਸੈਂਟਰ ਦੀਆਂ ਹੋਣ, ਉਹਨਾਂ ਨੂੰ ਜਿਹੜੀ ਬਣਦੀ ਉਹਨਾਂ ਦੀ ਚੀਜ਼ ਹੈ ਉਹਨਾਂ ਨੂੰ ਨਹੀਂ ਮਿਲਦੀ ਪਈ, ਤੇ ਉਹ ਕੀ ਕਰਨਗੇ? ਆਖਿਰਕਾਰ ਜਿਹੜੇ ਮਾੜੇ ਮੋਟੇ ਪੈਸੇ ਇਕੱਠੇ ਹੁੰਦੇ ਆ, ਉਹ ਬਾਹਰ ਜਾਣ ਦੀ ਤਿਆਰੀ ਕਰ ਲੈਂਦੇ ਆ, ਉੱਥੇ ਜਾ ਕੇ ਵੀ ਧੋਖਾ ਹੋ ਜਾਂਦਾ ਉਹਨਾਂ ਨਾਲ। ਕਈ ਵਾਰੀ ਕੁਝ ਸਮਾਜ ਸੇਵੀਆਂ ਦੀਆਂ ਅਜਿਹੀਆਂ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਦੋਂ
ਇਦਾਂ ਦੇ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋਏ ਹੁੰਦੇ ਕਥਿਤ ਤੌਰ ਤੇ, ਤਾਂ ਉਹਨਾਂ ਦੇ ਵੱਲੋਂ ਅਪਰੋਚ ਤੇ ਕੀਤੀ ਜਾਂਦੀ ਹੈ, ਪਰ ਕਈਆਂ ਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਵੀ ਯਾਰ ਤੁਸੀਂ ਕਿਹੜਾ ਸਾਨੂੰ ਪੈਸੇ ਪੁੱਛ ਕੇ ਦੇਣੇ ਉਹਨਾਂ ਏਜੰਟਾਂ ਨੂੰ। ਵੇਖੋ ਇਹ ਸਮਾਜ ਸੇਵੀ ਦਾ, ਜੇ ਕੋਈ ਇਹ ਸਮਾਜ ਸੇਵੀ ਇਹ ਗੱਲ ਕਹਿੰਦਾ ਨਾ ਤੇ ਫਿਰ ਉਹ ਆਪਣੇ ਆਪ ਨੂੰ ਸਮਾਜ ਸੇਵੀ ਕਹਿਣਾ ਬੰਦ ਕਰੇ। ਉਹ ਆਪਣੇ ਆਪ ਨੂੰ ਸਮਾਜ ਸੇਵੀ ਕਹਿਣਾ ਬੰਦ ਕਰ ਦੇਵੇ। ਮੇਰੇ ਕੋਲ ਦੁਨੀਆ ਆਉਂਦੀ ਏ, ਮੈਂ ਅੱਜ ਤੱਕ ਇਹ ਗੱਲ ਕਿਸੇ ਨੂੰ ਨਹੀਂ ਕਹੀ ਕਿ ਤੁਸੀਂ ਮੈਨੂੰ ਪੁੱਛ ਕੇ ਦਿੱਤੇ ਸੀਗੇ। ਮੈਂ ਕਦੀ ਇਹ ਗੱਲ ਨਹੀਂ ਕਹੀ। ਕਿਉਂ? ਕਿਉਂਕਿ ਜੇ ਉਹਨੇ ਮੈਨੂੰ ਪੁੱਛ ਕੇ ਦਿੱਤੇ ਹੁੰਦੇ ਫਿਰ ਉਹ ਮੇਰੇ ਕੋਲ ਲੈਣ ਕੀ ਆਉਂਦਾ, ਠੀਕ ਹੈ ਨਾ। ਫਿਰ ਉਹ ਮੇਰੇ ਗੂਠਾ ਨਾ ਦਿੰਦਾ ਵੀ ਦਵਾ ਮੇਰੇ ਪੈਸੇ, ਤੂੰ ਵਿਚੋਲਾਂ ਵਿੱਚ। ਜਿਹੜੇ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ, ਕੋਈ ਨਿੱਜੀ ਮਫਾਦ ਤਾਂ ਨਹੀਂ ਤੁਹਾਡਾ ਇਹਦੇ 'ਚ? ਨਹੀਂ ਮੇਰਾ ਕੋਈ ਨਿੱਜੀ ਵਿਵਾਦ ਨਹੀਂ, ਮੇਰਾ ਕਿਸੇ ਏਜੰਟ ਨਾਲ ਨਿੱਜੀ ਪਰਸਨ ਕੋਈ ਵਿਰੋਧ ਨਹੀਂ। ਮੈਂ ਕਿਸੇ ਦਾ ਪਰਸਨਲੀ ਕਿਸੇ ਦਾ ਵਿਰੋਧ ਨਹੀਂ ਕਰਦਾ, ਕਿਸੇ ਨੂੰ ਗਾਲ ਨਹੀਂ ਕੱਢਦਾ, ਕਿਸੇ ਨਾਲ ਮਾੜਾ ਸ਼ਬਦ ਨਹੀਂ ਬੋਲਦਾ। ਮੇਰੀ ਇੱਕੋ ਹੀ ਗੱਲ ਹੈ ਸਿਰਫ ਵੀ ਤੂੰ ਇਹਦੇ ਪੈਸੇ ਲਏ ਆ, ਇਹਦੇ ਪੈਸੇ ਮੋੜ ਦੇ, ਤੇਰਾ ਮੇਰਾ ਕੋਈ ਰੋਲਾ ਹੀ ਨਹੀਂ। ਪੈਸੇ ਤੂੰ ਦੇਣੇ ਆ, ਲੈਣੇ ਇਹਨੇ, ਵਿੱਚ ਦਿਵਾਉਣ ਵਾਲਾ ਮੈਂ ਆ। ਜੇ ਤੂੰ ਨਹੀਂ ਦੇਂਗਾ, ਜੇ ਤੂੰ ਬਦਮਾਸ਼ੀ ਕਰੇਗਾ, ਬਦਮਾਸ਼ ਬਣੇਗਾ, ਫਿਰ ਅੱਗੇ ਤੈਨੂੰ ਡਬਲ ਹੋ ਕੇ ਟੱਕਰਾਂਗੇ। ਇਹ ਕੋਈ ਵਹਿਮ, ਬੜਿਆਂ ਦੇ ਵਹਿਮ ਆ। ਚੰਡੀਗੜ੍ਹ ਸਾਡੇ ਨਾਲ ਹੋਇਆ ਇਹ ਕੰਮ, ਸਾਨੂੰ ਵੈਪਨ ਵਿਖਾਉਂਦੇ ਸਨ। ਉਹ ਮੈਂ ਕਿਹਾ ਤੂੰ ਆ ਵੈਪਨ ਇਹਨੂੰ ਜੇਬ 'ਚ ਰੱਖ, ਆਪਣੇ ਵੈਪਨਾਂ ਨੂੰ, ਤੇਰੇ ਕੋਲ 2 ਨੇ, ਮੇਰੇ ਕੋਲ 10 ਨੇ ਨਾਲ ਮੇਰੇ। ਮੈਂ ਕਿਹਾ ਇਹ ਵਹਿਮ ਨਾ ਕਰ ਮੇਰੇ ਨਾਲ। ਇਹਨਾਂ ਟਰੈਵਲ ਏਜੰਟਾਂ ਬਾਰੇ ਕਿਹਾ ਜਾਂਦਾ ਕਿ ਪ੍ਰਸ਼ਾਸਨ ਦੇ ਨਾਲ ਸਿੱਧੀ ਗੱਲ ਹੈ, ਇੱਥੋਂ ਤੱਕ ਕਿ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਵੀ ਇਹਨਾਂ ਦੇ ਸੰਬੰਧ ਨਿਕਲ ਕੇ ਸਾਹਮਣੇ ਆਏ ਆ। ਇੰਨਾ ਜ਼ਿਆਦਾ ਤੁਸੀਂ ਇਹਨਾਂ ਲੋਕਾਂ ਦੀ ਖਾਤਰ ਆਪਣਾ ਵੈਰ ਪਾਉਣੇ ਹੋ, ਕੋਈ ਤੁਹਾਡੇ ਆਪਣੇ ਵੀ ਨਿੱਜੀ ਬੈਨੀਫਿਟਸ ਹੈਗੇ ਇਹਦੇ 'ਚ? ਦੇਖੋ ਬੈਨੀਫਿਟਸ, ਕੁਛ ਆਪਣਾ ਨਿੱਜੀ ਬੈਨੀਫਿਟਸ ਲਈ ਜੇ ਅਸੀਂ ਕੰਮ ਕਰੀਏ ਤੇ ਫਿਰ ਮੈਨੂੰ ਇਸ ਤੋਂ ਇਲਾਵਾ ਬੜੇ ਕੰਮ ਨੇ, ਬੜੇ ਕੰਮ ਨੇ ਨਿੱਜੀ। ਆਪਣਾ ਬੰਦਾ ਖੇਤੀ ਕਰ ਸਕਦਾ ਹੈ, ਮਿਹਨਤੀ ਕਰਨੀ ਹੈ, ਬੜੇ ਕੰਮ ਨੇ, ਮਿਹਨਤ ਤੌਰ ਤੇ ਕਰੀ ਜਾਈਏ। ਲੇਕਿਨ ਆਪਣੀ ਇੱਕ ਇੱਛਾ ਹੁੰਦੀ ਹੈ ਕਿ ਇਹ ਦੱਸੋ ਕੋਈ ਆਵਾਜ਼ ਚੁੱਕਦਾ? ਵਿਰਲੇ ਬੰਦੇ ਨੇ, ਵਿਰਲੇ ਹੀ ਬੰਦੇ ਨੇ ਕੋਈ ਵੀ ਜਿਹੜੇ ਆਵਾਜ਼ ਚੁੱਕਦੇ ਪਏ ਇਹਨਾਂ ਵਾਸਤੇ। ਬਾਕੀ ਕਿਉਂ ਨਹੀਂ ਚੁੱਕ ਲੈਂਦੇ ਆਵਾਜ਼? ਬਾਕੀ ਸਾਰੇ ਠੱਗੀ ਮਾਰਨ ਦੇ ਲਈ 80% ਲੋਕ ਠੱਗੀ ਮਾਰਨ ਲਈ ਜੁੜੇ ਹੋਏ ਆ। 20% ਲੋਕ ਇਹੋ ਜਿਹੇ ਜਿਹੜੇ ਆਵਾਜ਼ ਚੁੱਕਦੇ ਆ, ਤੇ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਵੀ ਠੱਗੀ ਨਾ ਹੋਵੇ, ਸਾਡੇ ਲੋਕਾਂ ਨਾਲ ਠੱਗੀ ਨਾ ਹੋਵੇ, ਉਹਨਾਂ ਨੂੰ ਆਪਾਂ ਠੱਗੀ ਚੋਂ ਬਚਾਈਏ। ਤੇ ਲੇਕਿਨ 80% ਲੋਕ ਠੱਗੀ ਮਾਰਨ ਵਿੱਚ ਤੇ ਜਿਹੜੇ ਮਾਰਦੇ ਉਹਨਾਂ ਨਾਲ ਰਲੇ ਹੋਏ ਆ, ਚਾਹੇ ਉਹ ਸਰਕਾਰ ਹੋਵੇ, ਗੈਂਗਸਟਰ ਹੋਣ, ਇਹਨਾਂ ਦੇ ਨਾਲ ਵਕੀਲ ਹੋਣ, ਜਿਹੜੇ ਨਾਲ ਇਹਨਾਂ ਨੇ ਲੀਗਲ ਬਿਠਾਏ ਹੋਏ ਆ। ਉਹ ਵਕੀਲ ਵੀ, ਕਿਉਂਕਿ ਰੀਜਨਲ ਵਕੀਲ ਜਿਹੜੇ ਨੇ ਨਾ, ਉਹ ਕੋਰਟਾਂ 'ਚ ਬੈਠੇ ਹੋਏ ਆ, ਉਹ ਜਾ ਕੇ ਕੇਸ ਲੜਦੇ ਆ, ਚੈਂਬਰ ਲਏ ਹੋਏ ਉਹਨਾਂ ਨੇ। ਇਹਨਾਂ ਨੇ ਧੱਕੇ ਨਾਲ ਲੀਗਲ ਵਕੀਲ ਬਣਾ ਕੇ ਬਿਠਾ ਲਏ ਹੋਏ ਆ। ਦੁਨੀਆ ਭਰ 'ਚੋਂ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਜੇ ਮਾਮਲੇ ਇਦਾਂ ਦੇ ਨਿਕਲ ਕੇ ਸਾਹਮਣੇ ਆਉ ਤਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਹੈ। ਕੀ ਲੱਗਦਾ ਕਿ ਤੁਹਾਡੇ ਨਜ਼ਰੀਏ ਦੇ ਅਨੁਸਾਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਕੋਈ ਸਾਫ਼ ਛਵੀ ਵਾਲਾ ਵੀ ਕੋਈ ਟਰੈਵਲ ਏਜੰਟ ਹੈਗਾ ਆ? ਦੇਖੋ ਮੈਂ ਉਹਦੇ ਬਾਰੇ ਨਹੀਂ ਜਾਣਦਾ ਕਿ ਕੋਈ ਸਾਫ਼ ਛਵੀ ਵਾਲਾ ਹੈ ਕਿ ਨਹੀਂ ਹੈ, ਕਿਉਂਕਿ ਸਾਫ਼ ਛਵੀ ਵਾਲਾ ਬੰਦਾ ਮੈਨੂੰ ਉਦੋਂ ਪਤਾ ਲੱਗੂਗਾ ਜੇ ਮੇਰੇ ਕੋਲ ਉਹਦਾ ਕੋਈ ਕੇਸ ਆਇਆ ਹੋਵੇਗਾ। ਜਿਹਦਾ ਮੇਰੇ ਕੋਲ ਕੇਸ ਨਹੀਂ ਆਇਆ, ਸਮਝ ਲਓ ਸਾਫ਼ ਛਵੀ ਵਾਲਾ ਹੀ ਹੋ ਸਕਦਾ। ਮੇਰੇ ਕੋਲ ਤਕਰੀਬਨ ਬੜੇ ਕੇਸ ਆ ਚੁੱਕੇ ਨੇ, ਜਿਨ੍ਹਾਂ ਦੇ ਕੇਸ ਆਏ ਆ, ਮੈਂ ਉਹਨੂੰ ਸਾਫ਼ ਛਵੀ ਵਾਲਾ ਨਹੀਂ ਮੰਨਦਾ। ਜਿਹਦੇ ਕੋਲ ਕੇਸ ਮੇਰੇ ਕੋਲ ਨਹੀਂ ਆਇਆ, ਜਾਂ ਰਫਤਾਰ ਕੋਲ, ਜਾਂ ਭਾਨੇ ਕੋਲ, ਜਾਂ ਹੋਰ ਜਿੰਨੇ ਕੋ ਮੁੰਡੇ ਲੱਗੇ ਹੋਏ ਆ, ਕੰਮ ਕਰਦੇ ਪਏ ਆ, ਜੇ ਉਹਨਾਂ ਕੋਲੋਂ ਨਹੀਂ ਆਇਆ ਨਾ ਕੇਸ, ਇਹਦਾ ਮਤਲਬ ਸਾਫ਼ ਛਵੀ ਵਾਲਾ ਹੀ ਏ। ਸਾਫ਼ ਛਵੀ ਵਾਲੇ ਬੰਦੇ ਦਾ ਕੇਸ ਕਿਉਂ ਜਾਊਗਾ? ਜੇ ਉਹਨੇ ਕੁਝ ਲਿਆ ਹੋਊਗਾ, ਅਗਲਾ ਟੇਬਲ ਤੇ ਬਹਿ ਕੇ ਕਹੂਗਾ ਬਾਈ ਤੇਰਾ 10 ਲਿਆ ਭਾਈ, ਚੱਕ ਤੇਰਾ 8 ਚੱਕ, 9 ਚੱਕ, ਜੋ ਉਹਦਾ ਬਣਦਾ ਕੱਟ ਕੇ ਉਹਦਾ ਪੈਸਾ ਮੋੜ ਦੂਗਾ। ਬਹੁਤਾਂਤ ਦੇ ਵਿੱਚ ਤੁਹਾਡੇ ਕੋਲੇ ਲੋਕ ਉਹ ਆਉਂਦੇ ਆ ਜਿਹੜੇ ਪੁਲਿਸ ਕੋਲੇ ਵੀ ਚੱਲ ਜਾਂਦੇ ਆ, ਨਾ ਏਜੰਟਾਂ ਕੋਲੇ ਵੀ ਚੱਲ ਜਾਂਦੇ ਆ, ਨਾ ਵੀਜ਼ਾ ਮਿਲਦਾ, ਨਾ ਪੈਸੇ ਮਿਲਦੇ ਆ, ਤੇ ਫਿਰ ਪੁਲਿਸ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਵੇਖੋ ਪੁਲਿਸ, ਇਹ ਨਿੱਜੀ ਸਵਾਰਥ ਵੀ ਹੋ ਸਕਦਾ ਪੁਲਿਸ ਦਾ ਆਪਣਾ, ਪਰ ਮੈਂ ਤਾਂ ਇਹ ਗੱਲ ਕਹਿਣਾ ਕਿ ਪੁਲਿਸ ਨੂੰ ਨਿੱਜੀ ਸਵਾਰਥ ਨਹੀਂ ਕਰਨਾ ਚਾਹੀਦਾ। ਪੁਲਿਸ ਜਿਹੜੇ ਕੰਮ ਲਈ, ਹੁਣ ਮੈਂ ਆਪਣਾ ਨਿੱਜੀ ਸਵਾਰਥ ਸੋਚ ਲਾਂ ਵੀ ਮੈਂ ਸੋਚਾਂ ਵੀ ਮੈਂ ਕੀ ਲੈਣਾ ਦੇਣਾ, ਮੈਨੂੰ ਏਜੰਟ ਕੋਈ ਕਵੇ ਬਾਈ ਜੀ ਤੁਹਾਨੂੰ ਮੈਂ 50,000 ਦਿੰਦਾ, ਤੁਸੀਂ ਚੁੱਪ ਕਰ ਜਾਓ, ਛੱਡੋ ਇਸ ਗੱਲ ਨੂੰ, ਮੈਂ ਕਿਵੇਂ ਮੰਨ ਲਵਾਂ? ਮੈਨੂੰ ਆਫਰਾਂ ਆਉਂਦੀਆਂ ਨੇ, ਮੈਂ ਨਹੀਂ ਮੰਨਦਾ, ਮੈਂ ਨਹੀਂ ਲੈਂਦਾ ਪੈਸੇ। ਮੈਂ ਠੋਕ ਕੇ ਕਹਿਣਾ ਇਹ ਗੱਲ ਵੀ ਨਹੀਂ ਲੈਂਦਾ ਮੈਂ ਪੈਸੇ। ਮੈਂ ਸਿੱਧਾ ਜਵਾਬ ਦਿੰਦਾ ਬਾਈ ਤੂੰ ਮੈਨੂੰ ਜਿਹੜੇ ਦੇਣੇ ਉਹਨੂੰ ਦੇ ਦੇ, ਜਿਹੜਾ 50,000 ਮੈਨੂੰ ਦੇਣ ਨੂੰ ਫਿਰ ਰਿਹਾ ਤੂੰ ਇਹਨੂੰ ਦੇ ਕੇ ਤਾਂ ਕੰਮ ਨਿਬੇੜ, ਮੈਂ ਕੀ ਕਰਨੇ ਪੈਸੇ ਤੇਰੇ। ਮੈਂ ਕਹਿੰਦਾ ਪੁਲਿਸ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਜੇ ਤੁਹਾਨੂੰ ਕੋਈ ਚਾਹ ਪਾਣੀ ਦੇ ਕੇ ਜਾਂਦਾ ਨਾ, ਉਹਨੂੰ ਪਹਿਲਾਂ ਇਹ ਗੱਲ ਕਹੋ ਵੀ ਸਾਨੂੰ ਬਾਅਦ ਚੋਂ ਨਹੀਂ, ਪਹਿਲਾਂ ਅਗਲੇ ਦੇ ਪੈਸੇ ਦੇ, ਅੰਗੂਠਾ ਦਿਓ ਅਗਲੇ ਦੇ, ਕਿਉਂਕਿ ਉਹ ਮੁਜਰਮ ਆ। ਜਿਹੜੇ ਚੰਡੀਗੜ੍ਹ ਦੇ ਏਜੰਟਾਂ ਦੇ ਖਿਲਾਫ ਤੁਸੀਂ ਇਹ ਲੜਾਈ ਵਿੱਢੀ ਹੈ, ਫਿਰ ਅਗਲਾ ਸਟੈਪ ਕੀ ਹੈ ਤੁਹਾਡਾ? ਕਿੱਦਾਂ ਲੜੋਗੇ ਤੁਸੀਂ ਉਹਨਾਂ ਖਿਲਾਫ? ਅੱਜ ਸਾਡੀ ਜਦੋਂ ਇਹ ਕਾਲ ਦਿੱਤੀ ਸੀਗੀ, ਪ੍ਰਸ਼ਾਸਨ ਨਾਲ ਸਾਡੀ ਤਾਲਮੇਲ ਹੋ ਗਿਆ ਸੀਗਾ, ਪ੍ਰਸ਼ਾਸਨ ਨੂੰ ਬੇਨਤੀ ਕਰੀ ਸੀਗੀ ਪ੍ਰਸ਼ਾਸਨ ਸਾਡੇ ਕੋਲ ਮੰਗ ਪੱਤਰ ਚੰਡੀਗੜ੍ਹ ਬਾਰਡਰ ਤੇ ਆ ਕੇ ਲੈ ਕੇ ਜਾਵੇ। ਜੇ ਪ੍ਰਸ਼ਾਸਨ ਸਾਡੇ ਕੋਲ ਮੰਗ ਪੱਤਰ ਨਹੀਂ ਲੈ ਕੇ ਜਾਂਦਾ, ਫਿਰ ਅਸੀਂ ਆਪ ਚੰਡੀਗੜ੍ਹ ਚੱਲ ਜਾਾਂਗੇ, ਸਾਰਾ ਰਾਹ ਬੰਦ ਕਰਾਂਗੇ ਇੱਥੋਂ
ਤੇ ਚੰਡੀਗੜ੍ਹ ਦੇ ਅੰਦਰ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਫਿਰ ਪ੍ਰਸ਼ਾਸਨ ਦੀ ਮਰਜ਼ੀ ਜਿਵੇਂ ਕਰਨਾ ਕਰਨਾ। ਉਹਨਾਂ ਸਾਰੇ ਟਰੈਵਲ ਏਜੰਟਾਂ ਦੇ ਨਾਮ ਲਿਖ ਕੇ ਦਿੱਤੇ ਤੁਸੀਂ ਉਸ ਮੈਮੋਰੰਡਮ? ਅਸੀਂ ਸਾਰੇ ਨਾਮ ਨਹੀਂ ਲਿਖ ਕੇ ਦਿੱਤੇ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਕਿ ਨਾਮ ਕਿੰਨੇ ਕੁ ਨੇ। ਜਿੰਨੇ ਕੁ ਸਾਡੇ ਕੋਲ ਕਲਾਇੰਟ ਆਏ ਆ ਉਹਨਾਂ ਏਜੰਟਾਂ ਦੇ ਨਾਮ ਅਸੀਂ ਲਿਖ ਕੇ ਆਪਣਾ ਮੈਮੋਰੈਂਡਮ ਫੜਾ ਦਾਂਗੇ ਵੀ ਇਹ ਸਾਡੇ ਵੱਲੋਂ, ਕਿਉਂਕਿ ਇਨਸਾਫ ਦੀ ਮੰਗ ਮੈਂ ਵੀ ਕਰਦਾ, ਰਫਤਾਰ ਵੀ ਕਰਦਾ, ਇਹਦੇ ਉੱਤੇ ਵੀ ਧੱਕੇ ਨਾਲ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿੱਛੇ ਜੇ ਮੇਰਾ ਵਿਵਾਦ ਹੋ ਗਿਆ ਸੀ ਕੋਈ, ਮੈਂ ਉਹਨੂੰ ਹਾਈਲਾਈਟ ਨਹੀਂ ਕਰਿਆ, ਮੀਡੀਆ 'ਚ ਨਹੀਂ ਆਇਆ ਕਿਉਂਕਿ ਅਸੀਂ ਇਸ ਚੀਜ਼ ਨੂੰ ਠੀਕ ਨਹੀਂ ਸੀ ਮੈਂ ਸਮਝਦਾ ਉਸ ਟਾਈਮ, ਤੇ ਮੇਰੇ ਉੱਪਰ ਪਰਚਾ ਪਾਉਣ ਦੀ ਕੋਸ਼ਿਸ਼ ਕਰੀ ਗਈ ਹੈ। ਤੇ ਜਿਹੜਾ ਉਹਨਾਂ ਨੇ ਕੁਝ ਕਰਿਆ ਸੀ ਮੇਰੇ ਨਾਲ, ਮੈਨੂੰ ਵੈਪਨ ਵੂਪਨ ਵਿਖਾਏ ਸੀ, ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ। ਇਸ ਗੱਲ ਨੂੰ 6 ਮਹੀਨੇ ਹੋ ਗਏ ਆ। ਕੌਣ ਸੀ ਉਹ? ਇਹ ਡੇਵਿਡ ਅਰੋੜਾ ਸੀਗਾ, ਕੋਈ ਪ੍ਰਾਈਮ ਇਮੀਗ੍ਰੇਸ਼ਨ ਆ 17 ਸੈਕਟਰ ਦੇ ਵਿੱਚ। ਉਹਦੇ ਨਾਲ ਇੱਕ ਹੈਪੀ ਹੈ, ਡੇਵਿਡ ਅਰੋੜਾ ਹੈ, 5-4 ਜਾਣੇ ਉਹਦੇ ਨਾਲ ਹੋਰ ਨੇ, ਉਹ ਵੱਡੇ ਲੈਵਲ ਦੇ ਠੱਗ ਨੇ। ਇਹ ਡਾਇਰੈਕਟ ਜਿੰਨੀਆਂ ਵੀ ਥ੍ਰੈਟਸ ਵਗੈਰਾ ਜਾਂ ਧਮਕੀਆਂ ਦਿੰਦੇ ਆ ਤੁਹਾਨੂੰ, ਇਹ ਏਜੰਟ ਹੀ ਦਿੰਦੇ ਆ ਜਾਂ ਜਿਹੜੇ ਉਹਨਾਂ ਨੇ ਅੱਗੇ ਬਾਉਂਸਰ ਰੱਖੇ ਹੁੰਦੇ ਉਹ ਕਰਦੇ ਸਾਰਾ ਕੁਝ? ਨਹੀਂ, ਏਜੰਟ ਆਪ ਕਦੀ ਧਮਕੀ ਨਹੀਂ ਦਿੰਦਾ। ਕੋਈ ਹੋਏਗਾ ਵਿਰਲਾ ਬੇਵਕੂਫ ਹੋਏਗਾ ਜਿਹੜਾ ਧਮਕੀ ਦਿੰਦਾ ਹੋਏਗਾ, ਲੇਕਿਨ ਇਹਨਾਂ ਨੇ ਜਿਹੜੇ ਬੰਦੇ ਰੱਖੇ ਨਾ ਗਾਂ, ਇਹਨਾਂ ਦੀ ਭਾਸ਼ਾ ਸ਼ੈਲੀ, ਇਹਨਾਂ ਦੇ ਗੱਲ ਕਰਨ ਦਾ ਤਰੀਕਾ ਜੋ ਝਲਕਦਾ ਹੈ ਵੀ ਇਹ ਤੇ ਲੜਨ ਨੂੰ ਤਿਆਰ ਹੀ ਖੜੇ ਆ, ਵੀ ਇਹਨਾਂ ਤੋਂ ਵੱਡਾ ਬਦਮਾਸ਼ ਹੀ ਕੋਈ ਨਹੀਂਗਾ। ਲੇਕਿਨ ਸਿਰਫ ਦਫ਼ਤਰ ਤੱਕ ਬਦਮਾਸ਼ ਨੇ, ਉਸ ਤੋਂ ਬਾਅਦ ਉਹਨਾਂ ਦੀ ਕੋਈ ਬਦਮਾਸ਼ੀ ਨਹੀਂ ਗੀ, ਨਾ ਉਹਨਾਂ ਦੇ ਪੱਲੇ ਕੁਛ ਹੈਗਾ। ਦਫ਼ਤਰ ਦੇ ਵਿੱਚ ਖੜੇ ਉਹ ਬਦਮਾਸ਼ ਬਣਦੇ ਆ, ਉਦੋਂ ਬਾਅਦ ਉਹ ਲੱਭਦੇ ਵੀ ਨਹੀਂ ਕਿੱਥੇ ਹੁੰਦੇ ਆ। ਜੇ ਤੁਸੀਂ ਐਡੇ ਹੀ ਬਦਮਾਸ਼ ਹੋ ਨਾ ਤੇ ਫਿਰ ਆ ਕੇ ਮਿਲੋ ਸਹੀ, ਰੱਖੋ ਟਾਈਮ, ਰੱਖੋ ਮਿਲਣ ਦਾ ਟਾਈਮ। ਅੱਜ ਅਸੀਂ ਇਕੱਠ ਕਰਿਆ, ਰੱਖ ਲਓ ਟਾਈਮ ਬਰਾਬਰ ਦਾ, ਆ ਜਾਓ ਮਿਲ ਲਓ, ਠੀਕ ਹੈ ਨਾ। ਸਿਰਫ ਗੱਲਾਂ ਨੇ, ਦਫ਼ਤਰ ਦੇ ਵਿੱਚ ਖੜੇ ਹੋ ਕੇ ਗੱਲਾਂ ਕਰ ਲੈਂਦੇ ਆ, ਦਫ਼ਤਰ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਧਮਕਾ ਲੈਂਦੇ ਆ, ਉਹਨਾਂ ਨੂੰ ਵੈਪਨ ਵਿਖਾ ਦਿੰਦੇ ਆ ਵੀ ਜੇ ਤੂੰ ਮੁੜ ਕੇ ਆਇਆ ਤੈਨੂੰ ਗੋਲੀ ਮਾਰ ਦਾਂਗੇ। ਇੱਧਰ ਗੱਲ ਕਰਕੇ ਵੇਖਿਓ ਕਦੀ। ਜਿਹੜੇ ਬਾਉਂਸਰ ਇਹਨਾਂ ਦੀ ਗੁੰਡਾਗਰਦੀ ਕਰਦੇ ਆ, ਆਖਰ ਉਹ ਵੀ ਕਿਤੇ ਨਾ ਕਿਤੇ ਕੋਈ 40-50 ਹਜ਼ਾਰ 60 ਹਜ਼ਾਰ ਤਨਖਾਹ ਤੇ ਕੰਮ ਕਰਦੇ ਹੋਣਗੇ, ਪਰ ਇੰਨੀ ਗੁੰਡਾਗਰਦੀ ਕਿਉਂ ਕਿ ਜਿਹੜੇ ਬੰਦੇ ਆਪਦੀ ਸਾਰਾ ਕੁਝ ਵੇਚ ਵਟ ਕੇ ਉਹਨਾਂ ਏਜੰਟਾਂ ਨੂੰ ਡਾਇਰੈਕਟ ਪੈਸੇ ਦਿੱਤੇ ਹੋਏ ਆ, ਪਰ ਇਹ ਕਿਉਂ ਚੱਲ ਰਿਹਾ ਸਾਰਾ ਕੁਝ? ਤਰਾਸਦੀ ਇਸੇ ਗੱਲ ਦੀ ਹੈ, ਇਸੇ ਗੱਲ ਤੋਂ ਤੇ ਹੈਰਾਨਗੀ ਹੈ ਕਿ ਸਾਡੇ ਨਾਲ ਪੈਸੇ ਦੇ ਕੇ ਵੀ ਛਿੱਤਰ ਖਾਂਦੇ ਪਏ ਆ। ਮੈਂ ਗੱਲ ਥੋੜੀ ਦੇਰ ਪਹਿਲਾਂ ਵੀ ਕਹਿ ਕੇ ਹਟਿਆ ਸੀ, ਪੈਣ ਤੇ ਸਾਨੂੰ ਕਿਤੇ ਨਾ ਕਿਤੇ ਛਿੱਤਰ ਹੀ ਦੇ ਆ ਹਰ ਪਾਸਿਓਂ, ਚਾਹੇ ਉਹ ਸਰਕਾਰਾਂ ਵੱਲੋਂ ਲਾ ਲਓ, ਚਾਹੇ ਉਹ ਜਿਹਨਾਂ ਸਾਨੂੰ ਠੱਗ ਲੈਂਦਾ ਉਹਨਾਂ ਵੱਲੋਂ ਲਾ ਲਓ, ਘੁੰਮ ਫਿਰ ਕੇ ਸਾਡੇ ਛਿੱਤਰ ਹੀ ਵੱਜਦੇ ਆ। ਸਾਡੀ ਕੋਈ ਮਦਦ ਨਹੀਂ ਕਰਦਾ, ਮਾੜੇ ਬੰਦੇ ਦੀ ਕੋਈ ਮਦਦ ਨਹੀਂ ਕਰਦਾ। ਮਾੜੇ ਬੰਦੇ ਨੂੰ ਹਰ ਇੱਕ ਬੰਦਾ ਪ੍ਰਸ਼ਾਸਨ ਦੇ ਵਿੱਚ ਲਾ ਲਓ, ਸਰਕਾਰਾਂ 'ਚ ਲਾ ਲਓ, ਏਜੰਟਾਂ 'ਚ ਲਾ ਲਓ, ਉਹਨਾਂ ਦੇ ਬਾਉਂਸਰ ਲਾ ਲਓ, ਜਾਂ ਵਿੱਚ ਕੋਈ ਹੋਰ ਵਿੱਚ ਪੈ ਗਿਆ, ਉਹ ਦੱਬਣ ਨੂੰ ਹੀ ਫਿਰਦੇ ਆ, ਹਰ ਗੱਲ 'ਚ ਦੱਬਣ ਨੂੰ ਫਿਰਦੇ ਆ। ਲੇਕਿਨ ਇਦਾਂ ਨਹੀਂ ਹੁੰਦਾ। ਜਿਹੜੇ ਆ ਲੋਕ ਨੇ ਬੇਵਕੂਫ ਨਹੀਂ ਹੈਗੇ, ਇਹ ਲੋਕਾਂ ਦੀ ਆਪਾਂ ਨਾਲ ਖੜੇ ਆ। ਇਹ ਹਰ ਮਾੜੇ ਦਾ ਸਾਥ ਦੇਣਾ ਖਾਲਸੇ ਦਾ ਕੰਮ ਆ। ਨਿਹੰਗ ਸਿੰਘ ਜਥੇਬੰਦੀ ਹੈ, ਮਹਾ ਪੰਜਾਬ ਜਥੇਬੰਦੀ ਅਸੀਂ ਬਣਾਈ ਹੋਈ ਹੈ, ਮਹਾ ਪੰਜਾਬ ਜਥੇਬੰਦੀ ਦੇ ਅਗਵਾਈ ਦੇ ਵਿੱਚ ਹੀ ਇਹ ਕੰਮ ਹੁੰਦਾ ਪਿਆ, ਠੀਕ ਹੈ ਨਾ। ਇਹ ਐਵੇਂ ਹੀ ਗਾਂ ਤੱਕ ਚੱਲਾਂਗੇ, ਜਿੱਥੋਂ ਤੱਕ ਚੱਲੂਗਾ ਕੰਮ। ਤੁਸੀਂ ਠੱਗੀ ਮਾਰੀ ਚੱਲੋ, ਅਸੀਂ ਤੁਹਾਨੂੰ ਰੋਕੀ ਜਾਵਾਂਗੇ, ਠੱਲ ਪਾ ਕੇ ਛੱਡਾਂਗੇ। ਬਿਲਕੁਲ, ਨਾਮੀ ਟਰੈਵਲ ਏਜੰਟਾਂ ਦੇ ਖਿਲਾਫ ਬਾਈ ਮਨਿੰਦਰ ਹੋਣਾ ਨੇ ਮੁਹਿੰਮ ਵਿੱਢੀ ਹੈ, ਤਾਂ ਇਸੇ ਨੂੰ ਲੈ ਕੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਸ ਜਿਹੜਾ ਮੁਹਿੰਮ ਦੇ ਵਿੱਚ ਸਮਰਥਨ ਕੀਤਾ ਜਾ ਰਿਹਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।